ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਗੱਲ ਕਾਂਗਰਸ ਦੇ ਕਾਟੋ ਕਲੇਸ਼ ਦੀ ਕਰ ਲੈਂਦੇ ਆ। ਸਿੱਧੂ ਦੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਦੇ ਚਰਚੇ ਨੇ। ਉਧਰ ਖਬਰ ਹੈ ਕਿ ਰਾਜਾ ਵੜਿੰਗ ਹੋਣੀ ਵੀ ਜਾ ਕੇ ਹਾਈ ਕਮਾਂਡ ਚੋਂ ਕਿਸੇ ਬੰਦੇ ਨੂੰ ਮਿਲ ਕੇ ਆਏ ਨੇ। ਦੇਖੋ, ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਫੈਮਿਲੀ ਬਾਰੇ ਜੋ ਵੀ ਅੱਜ ਗੱਲਾਂ ਉੱਡੀਆਂ ਨੇ, ਇਹ ਬੜੀਆਂ ਸੀਮਤ ਜਿਹੀਆਂ ਹੋ ਗਈਆਂ ਗੱਲਾਂ। ਜੀ ਇੱਕ ਤੇ ਆ ਕਿ ਨੋਟਿਸ ਦੀ ਖੇਡ ਜਿਹੜੀ ਖੇਡੀ ਗਈ, ਉਹ ਹੁਣ ਥੋੜੀ ਉਹਨੂੰ ਵੀ ਠੱਲ ਪਈ ਆ। ਨਹੀਂ ਤੇ ਨੋਟਿਸ ਦੇ ਮਾਮਲੇ ਦੇ ਵਿੱਚ ਵੀ ਆਪਾਂ ਦੇਖ ਰਹੇ ਸੀ ਬੜਾ ਕੁਝ ਚੱਲਦਾ ਪਿਆ ਸੀ। ਸੈਕਿੰਡ, ਏਦਾਂ ਲੱਗਦਾ ਸੀ ਕਿ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇੱਕ ਇਸ ਤਰ੍ਹਾਂ ਦਿਲ ਜਿਹਾ ਟੁੱਟ ਗਿਆ ਕਿ ਸ਼ਾਇਦ ਇਹ ਹੜ੍ਹ ਨਹੀਂ ਰੁਕਣੇ। ਉਸ ਤਰ੍ਹਾਂ ਹੀ ਲੱਗਦਾ ਸੀਗਾ ਕਿ ਇਹ ਬੀਬੀ ਦੇ ਬੋਲ ਜਿਹੜੇ ਸਿੱਧੂ ਬੀਬੀ ਦੇ ਆ ਕਿ ਇਹ ਨਹੀਂ ਜੀ ਹੁਣ ਮਤਲਬ ਕਿ ਬੰਦ ਹੋਣੇ ਤੇ ਕੰਮ ਬੜਾ ਚੱਲੇਗਾ। ਜੀ ਯਾਨੀ ਪੰਜਾਬ ਦੇ ਹੜ੍ਹਾਂ ਵਾਂਗੂ ਇਹ ਬੀਬੀ ਨੂੰ ਰੋਕਣਾ ਵੀ ਬੜਾ ਮੁਸ਼ਕਲ ਹੋ ਗਿਆ ਸੀਗਾ। ਬਹਰਹਾਲ, ਜੇ ਤੁਸੀਂ ਨੋਟ ਕੀਤਾ ਹੋਏਗਾ ਤਾਂ ਕੁਝ ਘੰਟਿਆਂ ਤੋਂ ਮੈਨੂੰ ਲੱਗਦਾ ਕਿ ਸੀਜ਼ ਫਾਇਰ ਹੋ ਗਿਆ ਹੈ। ਜੀ ਸੀਜ਼ ਫਾਇਰ ਹੋ ਗਿਆ, ਸਮਝਦੇ ਹੋ ਨਾ? ਜਿਵੇਂ ਡੋਨਲਡ ਟਰੰਪ ਕਹਿੰਦਾ ਸੀਗਾ ਉਹ ਤੇ ਮਨਾ ਕੇ ਛੱਡੂਗਾ ਵੈਸੇ ਜਿੰਨਾ ਪਿੱਛੇ ਪਿਆ, ਜਿੰਨਾ ਖੜੇ ਪਿਆ, ਕਿ ਰਾਜੀਨਾਮਾ ਇਹਨਾਂ ਦਾ ਮੈਂ ਹੀ ਕਰਾਇਆ ਭਾਰਤ ਪਾਕਿਸਤਾਨ ਦਾ। ਤਾਂ ਜੀ ਜਿਹੜਾ ਇਹ ਮਤਲਬ ਜੰਗਬੰਦੀ ਹੋਈ ਆ, ਮੈਨੂੰ ਜੋ ਲੱਗਦਾ ਜੰਗਬੰਦੀ ਕਹਿ ਲਓ, ਜ਼ੁਬਾਨਬੰਦੀ ਕਹਿ ਲਓ, ਕਿ ਜੀ ਇਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜੋ ਇਹਨਾਂ ਦੀ AICC ਹੁੰਦੀ ਆ ਜਾਂ ਹਾਈ ਕਮਾਨ ਹੁੰਦਾ, ਮੈਨੂੰ ਨਹੀਂ ਪਤਾ ਕਿਹਨੇ ਕਿਹਾ ਹੋਏਗਾ, ਕਿਉਂਕਿ ਕੁਝ ਚੀਜ਼ਾਂ ਅਪੁਸ਼ਟ ਹੁੰਦੀਆਂ ਨੇ, ਅੰਦਾਜ਼ਨ ਹੁੰਦੀਆਂ ਨੇ, ਤਾਂ ਉਹਦੇ ਵਿੱਚ ਸਪਸ਼ਟਤਾ ਰਹਿ ਜਾਣੀ ਚਾਹੀਦੀ ਹੈ। ਤਾਂ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੇ ਜ਼ਰੂਰ ਕਿਹਾ, ਤਾਂ ਹੀ ਇਹ ਜਿਹੜੀ ਫਾਇਰਿੰਗ ਰੁਕੀ ਆ, ਦਵੱਲੀ ਫਾਇਰਿੰਗ ਉਧਰੋਂ ਵੀ ਹੋ ਰਹੀ ਸੀ ਤੇ ਉਧਰੋਂ ਵੀ ਹੋ ਰਹੀ ਸੀ। ਤਾਂ ਕਿਤੇ ਨਾ ਕਿਤੇ ਮਾਮਲਾ ਤੇ ਹਾਈ ਕਮਾਨ ਕੋਲ ਗਿਆ। ਹੁਣ ਜਿੱਦਾਂ ਜੀ ਤੁਸੀਂ ਕਿਹਾ ਕਿ ਰਾਜਾ ਵੜਿੰਗ ਕਿਉਂਕਿ ਮੈਂਬਰ ਪਾਰਲੀਮੈਂਟ ਹੈ, ਉਹ ਤੇ ਅੱਜ ਬੋਲ ਵੀ ਰਹੇ ਸੀ ਕਿ ਸ਼ਾਇਦ ਲਾਅ ਐਂਡ ਆਰਡਰ ਤੇ ਸੰਸਦ ਜੀ ਦੇ ਵਿੱਚ ਤੇ ਸੈਸ਼ਨ ਦੇ ਦਰਮਿਆਨ ਉਹ ਤੇ ਦਿੱਲੀ ਰਹੂਗੇ। ਜੀ ਤੇ ਜੇ ਪੰਜਾਬ ਦੇ ਮਾਮਲਿਆਂ ਨਾਲ ਜੁੜੀ ਕੋਈ ਬੈਠਕ ਹੋਈ ਆ, ਕੋਈ ਮੀਟਿੰਗ ਹੋਈ ਆ, ਤਾਂ ਫਿਰ ਜ਼ਾਹਰਾ ਜੀ ਗੱਲ ਹੈ ਕਿ ਰਾਜਾ ਵੜਿੰਗ ਨੇ ਜੋ ਸੂਰਤ ਹਾਲ ਹੈ ਉੱਥੇ ਬਿਆਨ ਕੀਤੀ ਹੋ। ਜੀ ਤਦੇ ਹੀ ਉਹ ਬਾਹਰ ਨਿਕਲ ਕੇ ਕਹਿੰਦੇ ਆ ਕਿ ਹੁਣ ਜੇ ਅਨੁਸ਼ਾਸਨ ਤੋੜਿਆ, ਚਾਹੇ ਮੈਂ ਹੀ ਕਿਉਂ ਨਹੀਂ, ਤਾਂ ਹਾਈਕਮਾਨ ਨੇ ਕਿਹਾ ਕਿ ਕਾਰਵਾਈ ਹੋ ਜਾਣੀ ਹੈ। ਜੀ ਇਹਦਾ ਮਤਲਬ ਹੈ ਕਿ ਗੱਲਾਂ ਹੋ ਗਈਆਂ। ਜਿਹੜੀ ਉਹਨਾਂ ਨੇ ਆ ਕੇ ਇੰਨੀ ਕੁ ਆਪਾਂ ਨੂੰ ਹਿੰਟ ਦੇ ਵਜੋਂ ਗੱਲ ਦੱਸੀ ਆ ਕਿ ਭਾਈ ਚਾਹੇ ਮੈਂ ਹੀ ਹੋਵਾਂ, ਜੇ ਅਨੁਸ਼ਾਸਨ ਤੋੜਾਂਗੇ ਤੇ ਕਾਰਵਾਈ ਤੇ ਅਸੀਂ ਹਿੱਸੇਦਾਰ ਬਣਾਂਗੇ। ਫਿਰ ਹੁਣ ਜੀ ਇਹਦਾ ਮਤਲਬ ਹੈ ਕਿ ਗੱਲਬਾਤ ਤੇ ਹੋਈ ਆ। ਪਰ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਬਾਰੇ ਅੱਜ ਹਿੰਦੀ, ਪੰਜਾਬੀ, ਅੰਗਰੇਜ਼ੀ ਸਾਰੇ ਮੀਡੀਆ ਨੇ ਕਹੀ ਕਿ ਨਵਜੋਤ ਸਿੰਘ ਸਿੱਧੂ ਆਏ, ਟਾਈਮ ਮੰਗਿਆ, ਫਿਰ ਦੋਵੇਂ ਜੀ ਦਿੱਲੀ ਚਲੇ ਸੀ, ਨਹੀਂ ਬਣੀ ਗੱਲ, ਸਿੱਧੂ ਕੱਲਾ ਗਿਆ, ਨਹੀਂ ਮਿਲੇ, ਬੀਬੀ ਸਿੱਧੂ ਚਲੀ ਸੀ ਦਿੱਲੀ, ਪਟਿਆਲੇ ਆ ਗਈ ਵਗੈਰਾ ਵਗੈਰਾ। ਇਹ ਸਾਰਾ ਬਕਵਾਸ ਹੈ, ਕੋਰਾ ਬਕਵਾਸ ਹੈ। ਦੇਖੋ, ਨਵਜੋਤ ਸਿੰਘ ਸਿੱਧੂ ਬੰਬੇ ਨੇ ਤੇ ਇਸ ਵੇਲੇ ਜੋ ਕਪਿਲ ਦਾ ਸੀਜ਼ਨ 4 ਆ, ਉਹਦਾ ਜੋ ਤੁਹਾਨੂੰ ਪਤਾ ਹੀ ਆ, ਪ੍ਰੋਮੋ ਵਗੈਰਾ ਜੋ ਸ਼ੂਟ ਹੁੰਦੇ ਆ, ਉਹਨਾਂ ਦੇ ਵਿੱਚ ਜੀ ਬਿਜ਼ੀ ਆ ਜੀ ਕਿਉਂਕਿ ਉਹ ਕੰਟਰੈਕਟ ਦੇ ਵਿੱਚ ਨਹੀਂ।
ਤੇ ਦੂਜੀ ਗੱਲ ਇਹ ਆ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਮਿਲਣਾ ਹੋਵੇ ਤੇ ਮੇਰੇ ਖਿਆਲ ਦੇ ਨਾਲ ਕੋਈ ਗੱਲ ਔਖੀ ਵੀ ਨਹੀਂ, ਕਿਉਂਕਿ ਕੁਝ ਦਿਨ ਪਹਿਲਾਂ ਤੇ ਉਹ ਪ੍ਰਿਯੰਕਾ ਗਾਂਧੀ ਦੇ ਨਾਲ ਫੋਟੋ ਪਾਈ ਬੈਠੇ ਸਨ। ਜੀ। ਤੋ ਇਸ ਕਰਕੇ ਇਹ ਬੇਸਲੈਸ ਗੱਲ ਸੀਗੀ ਬਿਲਕੁਲ ਕਿ ਨਵਜੋਤ ਸਿੰਘ ਸਿੱਧੂ ਮਤਲਬ ਕਿ ਬੰਬੇ ਸੀ, ਉਹਨਾਂ ਨੂੰ ਇੱਥੇ ਦਿਖਾ ਦਿੱਤਾ ਗਿਆ, ਦਿੱਲੀ ਗਿਆ ਦਿਖਾ ਦਿੱਤਾ ਗਿਆ। ਫਿਲਹਾਲ ਮੇਰੇ ਕੋਲ ਜੋ ਜਾਣਕਾਰੀ ਹੈ, ਮੈਂ ਆਪਣਾ ਸੋਰਸ ਕੋਈ ਰਿਵੀਲ ਨਹੀਂ ਕਰੂੰਗਾ ਇੱਥੇ, ਤਾਂ ਗੱਲ ਇਹ ਆ ਕਿ ਜੋ ਮੇਰੇ ਕੋਲ ਜਾਣਕਾਰੀ ਆ ਉਹਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਕੋਈ ਸਮਾਂ ਨਹੀਂ ਮੰਗਿਆ ਤੇ ਨਾ ਹੀ ਹਾਈ ਕਮਾਨ ਨੇ ਹਾਲੇ ਤੱਕ ਦਿੱਤਾ। ਬਸ ਮੁੱਕਦੀ ਗੱਲ ਇਹ ਆ। ਪਰ ਜੀ। ਇਹ ਜ਼ਰੂਰ ਆ, ਮੈਨੂੰ ਇੰਨਾ ਲੱਗਦਾ ਆ ਕਿ ਭਾਈ ਸਾਰੇ ਪਾਸੇ ਕਹਿ ਦਿੱਤਾ ਹੋਏਗਾ ਕਿ ਤੋਪਾਂ ਦੇ ਮੂੰਹ ਜਿਹੜੇ ਆ ਨਾ ਉਹ ਬੰਦ ਕਰੋ, ਸ਼ਾਂਤ ਜੀ। ਕਰੋ, ਸ਼ਾਂਤੀ ਰੱਖੋ। ਤੇ ਇਹ ਜ਼ਰੂਰ ਹੋ ਸਕਦਾ ਕਿ ਸਿੱਧੂ ਫੈਮਿਲੀ ਨੂੰ ਵੀ ਮੈਸੇਜ ਲੱਗ ਗਿਆ ਹੋਵੇ ਕਿ ਭਾਈ ਤੁਸੀਂ ਚੁੱਪ ਕਰੋ, ਸ਼ਾਂਤੀ ਦਾ ਦਾਨ ਬਖਸ਼ੋ ਤੇ ਮਾਹੌਲ ਬਣਾਓ, ਫਿਰ ਵੇਖਦੇ ਆ ਕੀ ਕਰਨਾ। ਤਾਂ ਫਿਲਹਾਲ ਮੇਰੇ ਕੋਲ ਜਿਹੜੀ ਜਾਣਕਾਰੀ ਆ, ਬਾਕੀ ਮੈਂ ਕਿਸੇ ਦੀ ਗੱਲ ਤੁਹਾਨੂੰ ਪਤਾ ਹੈ ਰੱਦ ਨਹੀਂ ਕਰਦਾ ਹੁੰਦਾ, ਮੈਂ ਸਿਰਫ ਆਪਣੀ ਗੱਲ ਕਰ ਸਕਦਾ ਜੀ। ਕਿ ਨਵਜੋਤ ਸਿੰਘ ਸਿੱਧੂ ਨੇ ਜਿੰਨੀ ਕੁ ਸਾਡੀ ਜਾਣਕਾਰੀ ਆ ਕੋਈ ਸਮਾਂ ਫਿਲਹਾਲ ਨਹੀਂ ਮੰਗਿਆ ਤੇ ਨਾ ਹੀ ਜੀ। ਨਵਜੋਤ ਸਿੰਘ ਸਿੱਧੂ ਨੂੰ ਕੋਈ ਸਮਾਂ ਦਿੱਤਾ ਗਿਆ। ਹਾਂ, ਇੱਕ ਮੇਰੀ ਹੋਰ ਮਤਲਬ ਕਿ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਸੀਗੀ, ਤਾਂ ਉਹਦੇ 'ਚ ਉਹਨੇ ਜ਼ਰੂਰ ਸਪਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਰਾਜਨੀਤੀ ਤੋਂ ਓਦਾਂ ਹੀ ਦੂਰ ਆ ਤੇ ਉਹਨਾਂ ਨੇ ਕਿਹਾ ਕਿ ਨੋਨੀ ਜਿੱਦਾਂ ਵੀ ਕਰਦੀ ਆ ਭਾਈ ਉਹ ਆਪਦੇ ਦਮ ਤੇ ਕਰੀ ਜਾਵੇ, ਹਾਲ ਫਿਲਹਾਲ ਮੈਨੂੰ ਆਪਣੇ ਹਾਲ ਤੇ ਛੱਡ ਦਿਓ, ਮੈਂ ਇੱਜ਼ਤ ਰਹਿਣਾ ਬਸ, ਠੀਕ ਆ। ਇੰਨੀ ਕੁ ਗੱਲ ਮੈਨੂੰ ਕਿਸੇ ਬੰਦੇ ਨੇ ਦੱਸੀ ਆ ਜੋ ਸਿੱਧੂ ਰਾਜਨੀਤੀ ਤੋਂ ਵਾਕਫ ਹੈ ਚੰਗੀ ਤਰ੍ਹਾਂ। ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਰਾਜਨੀਤੀ ਤੋਂ ਦੂਰ ਨੇ। ਹਾਂ, ਜਦੋਂ ਪੰਜਾਬ ਆਉਣਗੇ ਕੋਈ ਸਰਗਰਮੀ ਬਤਾਉਣਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਜੀ। ਉਹ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਐਮਪੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਪੈਰੋਲ ਅਰਜੀ ਤੇ ਗੱਲ ਕਰੀਏ ਤਾਂ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਜੀ। ਪੰਜਾਬ ਸਰਕਾਰ ਦੇ ਵੱਲੋਂ ਕੋਈ ਪੱਖ ਰੱਖਿਆ ਗਿਆ? ਹਾਂਜੀ, ਬਿਲਕੁਲ। ਇਹਨਾਂ ਨੇ ਇੱਕ ਤੇ ਗੁਰਪ੍ਰੀਤ ਸਿੰਘ ਹਰੀਨੌਂ ਵਾਲਾ ਜਿਹੜਾ ਚਲਾਨ ਹੈ ਚਾਰਜਸ਼ੀਟ ਆ, ਉਹਦੇ ਸਾਰੇ 3400 ਦੇ 3400 ਪੇਜ ਚਾਹੇ ਅੰਗਰੇਜ਼ੀ ਆ ਤੇ ਚਾਹੇ ਪੰਜਾਬੀ ਉਹਦੇ ਵਿੱਚ ਰੱਖ ਦਿੱਤਾ ਹੈ ਜੀ। ਕਿ ਜੋ ਐਕਸਟੈਂਸ਼ਨ ਆਫ ਡਿਟੈਂਸ਼ਨ ਹੈ ਉਹਦੇ ਗਰਾਊਂਡਸ ਆ ਨੇ। ਨਾਲ ਸਰਕਾਰ ਨੇ ਜਾ ਕੇ ਜਿਹੜੀ ਗੱਲ ਇੱਕ ਹੋਰ ਕਹੀ ਆ ਕਿ ਭਾਈ 15 ਜਣਿਆਂ ਨੂੰ ਅਮਰਤਪਾਲ ਸਿੰਘ ਤੋਂ ਖਤਰਾ ਹੈ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਵੀ ਬੜੀ ਬਹਿਸ ਹੋਈ ਸੀ ਲਿਸਟ ਵਗੈਰਾ ਨੂੰ ਲੈ ਕੇ। ਆਪਣੇ ਜੀ। ਇੱਧਰ ਟਿਕਟੌਕ ਘੱਟ ਚੱਲਦੀ ਹੈ, ਤੁਹਾਨੂੰ ਪਤਾ ਹੀ ਆ ਗੁਰਪ੍ਰੀਤ। ਬਾਹਰ ਟਿਕਟੌਕ ਤੇ ਬਹੁਤ ਇਹ ਚੀਜ਼ਾਂ ਚੱਲਦੀਆਂ ਨੇ ਕੰਟਰੋਵਰਸ਼ੀਅਲ, ਮਤਲਬ ਕਿ ਹੋ ਜਾਂਦੀਆਂ ਨੇ, ਕੁਝ ਕੰਟਰੋਵਰਸੀ ਹੋ ਜਾਂਦੀਆਂ ਨੇ, ਕੁਝ ਮਤਲਬ ਕਿ ਬਹਿਸਾਂ, ਕੁਝ ਡਿਬੇਟਸ, ਕੁਝ ਜਿਵੇਂ ਗਰੁੱਪ ਚੈਟਾਂ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ, ਜੀ। ਉਹ ਬਹੁਤ ਕੁਛ ਆ। ਆਪਣੇ ਇੱਧਰ ਉਹ ਚੀਜ਼ਾਂ ਘੱਟ ਨੇ। ਹੂੰ। ਤਾਂ ਮੇਰੇ ਖਿਆਲ ਦੇ ਨਾਲ ਸ਼ਾਇਦ ਸਰਕਾਰ ਨੇ ਹਵਾਲਾ ਦਿੱਤਾ। ਦੇਖੋ, ਹੂੰ। ਅਸੀਂ ਕੋਈ ਡਾਕੂਮੈਂਟੇਸ਼ਨ ਤੇ ਨਹੀਂ ਇਹਦੇ ਵਿੱਚ ਪੜ੍ਹੀ ਕੀਤੀ, ਤਾਂ ਯਾਨੀ ਜਿੰਨਾ ਕੁ ਆਪਾਂ ਮੀਡੀਆ ਰਾਹੀਂ ਸੁਣ ਰਹੇ ਹਾਂ ਕਿ 15 ਬੰਦਿਆਂ ਨੂੰ ਖਤਰੇ ਦਾ ਆਵਾਜ਼ ਹੈ, ਕਿਤੇ ਨਾ ਕਿਤੇ ਖਤਰਾ ਭਾਸਦੇ ਨੇ। ਉਹਦੇ ਸਾਰਾ ਕੁਝ ਜਿਹੜੇ ਤਾਰ ਜਿਹੜੇ ਜੋੜੇ ਜਾਂਦੇ ਨੇ ਉਹ ਅਮਰਤਪਾਲ ਸਿੰਘ ਦੇ ਨਾਲ ਆ ਕਿ ਅਮਰਤਪਾਲ ਸਿੰਘ ਹੀ ਇਹਨਾਂ ਬੰਦਿਆਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ। ਤਾਂ ਮਤਲਬ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਡਾ ਕਾਰਨ ਆ। ਯਾਨੀ ਜੀ। ਜਿੱਦਾਂ ਆਪਾਂ ਕਹਿ ਲਈਏ ਕਿ ਇੱਕ ਤੇ ਇਹਨਾਂ ਨੇ ਗੁਰਪ੍ਰੀਤ ਸਿੰਘ ਹਰੀਨੌਂ ਦੇ ਕੇਸ ਦੀ ਚਾਰਜਸ਼ੀਟ ਤੇ ਦੂਜਾ ਆਧਾਰ ਬਣਾਇਆ ਹੈ ਕਿ ਆਹ ਬੰਦੇ ਨੇ। ਅੱਛਾ, ਇਹ ਕਿਵੇਂ ਬੰਦੇ ਨੇ ਗੁਰਪ੍ਰੀਤ? ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ ਤਾਂ ਦੇਖੋ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਤੁਸੀਂ ਹੀ ਕਈ ਵਾਰ ਆਪਣੇ ਬੰਦੇ ਲਈ ਮੁਸੀਬਤ ਬਣ ਜਾਂਦੇ ਹੋ। ਫਰਜ਼ ਜੀ। ਕਰੋ ਕੋਈ ਸ਼ਖਸ, ਮੈਂ ਮਿਸਾਲ ਦੇ ਦਿੰਦਾ ਕਿ ਕੋਈ ਸ਼ਖਸ ਤੁਹਾਨੂੰ ਪਿਆਰ ਕਰਦਾ ਹੈ, ਮੈਂ ਤੁਹਾਡਾ ਆਲੋਚਕ ਹਾਂ ਗੁਰਪ੍ਰੀਤ, ਜੀ। ਤੇ ਤੁਹਾਨੂੰ ਪਿਆਰ ਕਰਨ ਵਾਲਾ ਬਾਹਰ ਬੈਠਾ ਹੈ, ਹੂੰ। ਮੈਂ ਤੁਹਾਡੀ ਆਲੋਚਨਾ ਕੀਤੀ ਆ, ਉਸਨੇ ਚੱਕ ਕੇ ਵੌਇਸ ਨੋਟ ਛੱਡ ਦਿੱਤਾ ਹੈ ਜੀ। ਜਾਂ ਲਾਈਵ ਪਾ ਦਿੱਤਾ, ਆਪਦਾ ਕੋਈ ਵੀਡੀਓ ਜਾਰੀ ਕਰ ਦਿੱਤੀ ਆ ਜਾਂ ਕੋਈ ਲਿਖਤ ਆਪਦੀ ਜਾਰੀ ਕਰ ਦਿੱਤੀ ਆ, ਤੈਨੂੰ ਜੀ। ਆਹ ਕਰ ਦਿਆਂਗੇ, ਤੈਨੂੰ ਵਾਹ ਕਰ ਦਿਆਂਗੇ। ਠੀਕ ਹੈ ਨਾ ਜੀ? ਤਾਂ ਮਤਲਬ ਇਹ ਆ ਕਿ ਤੁਸੀਂ ਇੱਥੇ ਇੰਡੀਆ 'ਚ ਬੈਠੇ ਹੋ, ਆਪਣੇ ਕੋਈ ਵਿਚਾਰਕ ਮਤਭੇਦ ਨੇ, ਤੇ ਜੇ ਏਦਾਂ ਕਿਸੇ ਨੇ ਕੋਈ ਗੱਲ ਕਰ ਦਿੱਤੀ, ਉਹ ਠੀਕ ਹੈ, ਉਹ ਚੱਲੀ ਆਉਂਦਾ। ਬਟ ਜੇ ਮੰਨ ਲਓ ਬਹੁਤ ਸੰਗੀਨ ਮਾਮਲਿਆਂ 'ਚ ਤੁਸੀਂ ਖੁਦਾ ਨਾ ਖਾਸਤਾ
ਸਟੇਟ ਤੁਹਾਨੂੰ ਚੱਕ ਕੇ ਅੰਦਰ ਮਾਰ ਦਿੰਦੀ ਹੈ, ਤਾਂ ਉਹ ਜੀ। ਚੀਜ਼ਾਂ ਹੀ ਵੱਡੀਆਂ ਬਣ ਜਾਣ। ਫਿਰ ਸਰਕਾਰ ਉਹੀ ਆਧਾਰ ਬਣਾਈ ਜਾਂਦੀ ਹੈ। ਉਹ ਬੰਦੇ ਹੂੰ, ਜਿਹੜੇ ਤੁਹਾਡੇ ਵਿਰੋਧੀ ਹੈ, ਮੰਨ ਲਓ ਮੈਂ ਫਰਜ਼ ਕਰੂੰ ਵਿਰੋਧੀ ਹੈ, ਤਾਂ ਫਿਰ ਉਹ ਸਾਰੀਆਂ ਚੀਜ਼ਾਂ ਮੈਂ ਨਾਲ ਦੀ ਨਾਲ ਸਰਕਾਰ ਨੂੰ ਪਾਸ ਕਰੀ ਚੱਲੂਗਾ, ਜੀ। ਜਾਂ ਏਜੰਸੀਆਂ ਆਪੇ ਚੁੱਕੀ ਜਾਣਗੀਆਂ, ਤਾਂ ਤੁਸੀਂ ਆਪਣੇ ਬੰਦੇ ਵਾਸਤੇ ਖਤਰਾ ਬਣ ਜਾਂਦੇ। ਤਾਂ ਫਿਲਹਾਲ ਸ਼ਾਇਦ ਜਿਹੜੀ ਮੀਡੀਆ 'ਚ ਗੱਲ ਆ ਰਹੀ ਆ ਕਿ 15 ਬੰਦਿਆਂ ਨੂੰ ਖਤਰਾ ਹੈ, ਤਾਂ ਉਹਦੇ 'ਚ ਅਮਰਤਪਾਲ ਸਿੰਘ ਨੇ ਤਾਂ ਡਾਇਰੈਕਟਲੀ ਕੋਈ ਥ੍ਰੈਟ ਨਹੀਂ ਕੀਤਾ ਹੋਏਗਾ ਮੇਰੇ ਖਿਆਲ ਦੇ ਨਾਲ, ਕਿ ਫੋਨ ਲਾਇਆ ਜੀ। ਹੋਏਗਾ ਕਿ ਹਾਂ ਓਏ ਬੰਦਾ ਬਣ, ਤੈਨੂੰ ਮੈਂ ਚੱਕ ਦਿਆਂਗਾ। ਐਸਾ ਤੇ ਕਿਤੇ ਹੋ ਨਹੀਂ ਸਕਦਾ ਜੀ। ਤਾਂ ਮਤਲਬ ਹੂੰ, ਕਿ ਆਧਾਰ ਸ਼ਾਇਦ ਇਹਨਾਂ ਚੀਜ਼ਾਂ ਦਾ ਹੀ ਬਣਿਆ ਹੋਵੇਗਾ। ਪਰ ਗੱਲ ਇਹ ਆ ਕਿ ਪੈਰੋਲ ਦਾ ਜਿੱਥੋਂ ਤੱਕ ਤਾਲੁਕ ਆ, ਤਾਂ ਇਹਨਾਂ ਦੇ ਵਕੀਲਾਂ ਨੇ ਵੀ ਬਹਿਸ ਕੀਤੀ ਆ ਕਿ ਭਾਈ ਗੱਲ ਇਹ ਆ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਪੈਰੋਲ ਕੱਟਣੀ ਆ, ਦਿੱਲੀ ਬੰਦੇ ਨੇ, ਕੋਈ ਮੈਂਬਰ ਪਾਰਲੀਮੈਂਟ ਆ, ਆਪਾਂ ਵੀ ਹੁਣ ਦੇਖਦੇ ਆ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿਹੜੇ ਆ, ਉਹ ਤੇ ਆਪਾਂ ਵੇਖੀਏ ਤੇ ਦਿੱਲੀ ਨੇ ਇਸ ਵੇਲੇ। ਜੀ। ਅਮਰਤਪਾਲ ਸਿੰਘ ਆਉਣਗੇ ਤਾਂ ਦਿੱਲੀ ਰਹਿਣਗੇ ਨਾ, ਕਿ ਬਈ ਪੰਜਾਬ ਹੂੰ, ਨੂੰ ਕੀ ਖਤਰਾ। ਜਿਵੇਂ ਇਹ ਕਹਿੰਦੇ ਜੀ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜਾਊਗੀ ਜੀ, ਇਹ ਹੋ ਜਾਏਗਾ, ਉਹ ਹੋ ਜਾਏਗਾ। ਜੀ। ਤੇ ਗੱਲ ਇਹ ਆ ਕਿ ਬਈ ਹੁਣ ਇਹ ਸਾਰੀਆਂ ਬਹਿਸਾਂ ਆਈਆਂ, ਕੋਰਟ ਨੇ ਮਾਮਲੇ ਦੇ ਵਿੱਚ ਇੱਕ ਟਿੱਪਣੀ ਕੀਤੀ ਆ। ਉਹਨਾਂ ਕਿਹਾ ਕਿ ਕਿਸੇ ਵੀ ਬੰਦੀ ਨੂੰ ਮਤਲਬ ਨਜ਼ਰਬੰਦ ਹੈ ਜੀ, ਜੀ। ਸੰਸਦ ਸੈਸ਼ਨ ਦੇ ਵਿੱਚ ਬੁਲਾਉਣ ਜਾਂ ਇਜਾਜ਼ਤ ਦੇਣ ਦਾ ਅਧਿਕਾਰ ਨਹੀਂ ਹੈ। ਕੋਰਟ ਨੇ ਜੀ। ਮਤਲਬ ਕਿ ਸਾਫ਼ ਕਰ ਦਿੱਤਾ ਹੈ। ਇਹਦੇ ਵਿੱਚ ਇੱਕ ਟਿੱਪਣੀ ਆ ਗਈ ਆ, ਕਿਉਂਕਿ ਸ਼ਾਮ ਤੱਕ ਇਸ ਫੈਸਲੇ ਦੀ ਉਡੀਕ ਸੀ। ਉਹ ਕਿਉਂ ਸੀਗੀ, ਉਹਦੇ ਚ ਆਪਾਂ ਜੇ ਦੇਖੀਏ ਤਾਂ ਇੱਕ ਤੇ ਇਹ ਆ ਕਿ ਸੈਸ਼ਨ ਤੇ ਹੁਣ ਜਿਵੇਂ ਕਹਾਂ ਵੀਕਐਂਡ ਵੀ ਆ ਰਿਹਾ। ਅੱਜ ਆਪਾਂ ਇੰਡੀਆ ਦੀ ਵੀਰਵਾਰ ਦੀ ਰਾਤ ਦੇ ਵਿੱਚ ਚਲੇ ਗਏ ਜੀ, ਗਈ ਜੀ। ਰਾਤ ਤੇ ਗਈ ਬਾਤ, ਤੇ ਫਿਰ ਆ ਗਿਆ ਸ਼ੁੱਕਰਵਾਰ, ਸ਼ਨੀ, ਐਤ, ਤੇ ਮੁੜ ਕੇ ਤੇ ਸੈਸ਼ਨ ਹੀ ਤਕਰੀਬਨ ਖਤਮ ਹੈ ਜੀ। ਜੀ। ਦਿਨ ਤੇ ਕਰੂਸ਼ਲ ਸੀਗਾ ਨਾ ਅੱਜ ਦਾ। ਤਾਂ ਫਿਲਹਾਲ ਹੂੰ, ਮਤਲਬ ਕਿ ਖਤਰੇ ਦੀ ਵਜ੍ਹਾ ਦੱਸੀ ਆ ਇਹਨਾਂ ਨੇ ਕਿ ਏਦਾਂ ਹੈ ਜੀ, ਉਦਾਂ ਹੈ। ਫਿਰ ਬਈ ਨਾਲ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਕੋਰਟ ਨੇ ਇਹ ਵੀ ਪੁੱਛਿਆ ਅੱਜ ਵੈਸੇ ਕਿ ਅਮਰਤਪਾਲ ਸਿੰਘ ਨੇ ਕੀ ਮੁੱਦੇ ਤਿਆਰ ਕੀਤੇ ਨੇ, ਜੀ। ਤਾਂ ਉਹਦੇ ਤੇ ਉਹ ਜਿਵੇਂ ਉਹਨਾਂ ਨੇ ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਬਈ ਉਹ ਹੜ ਜਿਹੜੇ ਆਏ ਨੇ ਪੰਜਾਬ ਦੇ ਵਿੱਚ, ਉਹਨਾਂ ਤੇ ਗੱਲ ਕਰ ਸਕਦੇ। ਤਾਂ ਪੁੱਛਿਆ ਕਿ ਬਈ ਤਿਆਰੀ ਕੀਤੀ ਆ, ਤਾਂ ਉਹਨੇ ਕਿਹਾ ਜੀ ਉਸ ਤੋਂ ਬਾਅਦ ਮੁਵੱਕਲ ਦੇ ਨਾਲ ਸਾਡੀ ਗੱਲਬਾਤ ਨਹੀਂ ਹੋਈ। ਤਾਂ ਗੱਲ ਇਹ ਆ ਕਿ ਸਰਕਾਰ ਨੇ ਕਈ ਅਦਾਲਤਾਂ ਦੇ ਪੁਰਾਣੇ ਫੈਸਲਿਆਂ ਦਾ ਉੱਥੇ ਹਵਾਲਾ ਵੀ ਦਿੱਤਾ ਕਿ ਜੇਲ੍ਹ ਦੇ ਵਿੱਚ ਬੰਦ ਜਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹਿ ਰਹੇ ਵਿਅਕਤੀ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦਾ ਕੋਈ ਅਧਿਕਾਰ ਲਾਭ ਨਹੀਂ ਦਿੱਤਾ ਜਾ ਸਕਦਾ। ਤਾਂ ਮਤਲਬ ਜੀ। ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਤੁਸੀਂ ਦੇਖੋਗੇ ਤੇ ਵੱਖ-ਵੱਖ ਪਹਿਲੂਆਂ ਤੋਂ ਉੱਥੇ ਵਿਚਾਰਿਆ ਗਿਆ। ਪਰ ਲੱਭੋ ਲੁਬਾਬ ਕਹਾਣੀ ਦਾ ਇਹੋ ਆ ਕਿ ਕਿਸੇ ਵੀ ਗੱਲ ਤਣ ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ, ਨਹੀਂ ਆ ਰਹੀ। ਠੀਕ ਹੈ ਨਾ ਜੀ। ਤੋਂ ਜੀ। ਮਤਲਬ ਹੁਣ ਤਾਂ ਦਿਨ ਕੁਛ ਹੀ ਰਹਿ ਗਏ ਨੇ ਨਾ, ਕੁਝ ਹੀ ਦਿਨ ਰਹਿ ਗਏ ਨੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵੀਕਐਂਡ 'ਚ ਚਲੇ ਜਾਵਾਂਗੇ। ਅਦਾਲਤ ਨੇ ਕੋਈ ਫਿਲਹਾਲ ਜਦੋਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਕੋਈ ਆਰਡਰ ਪਾਸ ਨਹੀਂ ਕੀਤਾ। ਆ ਜਾਵੇ ਤਾਂ ਆ ਜਾਵੇ, ਪਰ ਮੈਨੂੰ ਲੱਗਦਾ ਕਿ ਸਮਾਂ ਇਸ ਸੈਸ਼ਨ ਦਾ ਸਰਕਾਰ ਨੇ ਲਮਕਾ ਕੇ, ਉਲਝਾ ਕੇ ਕੱਢ ਲਿਆ। ਹੁਣ ਜਦੋਂ ਮੰਨ ਲਓ ਸਮਾਂ ਵਿਹਾਇਆ ਗਿਆ, ਸੈਸ਼ਨ ਖਤਮ ਹੋ ਗਿਆ, ਤੇ ਇਹ ਆਧਾਰ ਬਣ ਜਾਏਗਾ ਕਿ ਲਓ ਜੀ ਹੁਣ ਇਸ ਪਟੀਸ਼ਨ ਦੀ ਕੋਈ ਵੀ ਪ੍ਰਸੰਗਤਾ ਰਹਿੰਦੀ ਨਹੀਂ ਹੈ, ਇਹ ਗੈਰ ਪ੍ਰਸੰਗਕ ਹੋ ਗਈ ਆ। ਤਾਂ ਫਿਰ ਉਹ ਹਾਈ ਕੋਰਟ ਜਿਹੜੀ ਆ ਉਹਦੀ ਸੁਣਵਾਈ ਬੰਦ ਕਰ ਦੇਗੀ। ਹੂੰ, ਜੀ। ਅੱਗੇ ਜੇਕਰ ਚੱਲੀਏ ਤਾਂ ਅੱਜ ਅੰਤਰਿਮ ਕਮੇਟੀ ਦੀ ਬੈਠਕ ਸੀ ਐਸਜੀਪੀਸੀ ਦੀ, ਤੇ ਉਹਨਾਂ ਦੇ ਵੱਲੋਂ ਜਿਹੜਾ ਸਰਕਾਰ ਨੇ ਕਹਿੰਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਆਖਦੇ ਐਫਆਈਆਰ ਦਰਜ ਕੀਤੀ ਹੈ, ਉਸ ਨੂੰ ਮੁੱਢੋਂ ਖਾਰਜ ਕੀਤਾ ਹੈ। ਹਾਂਜੀ, ਅੰਤਰਿੰਗ ਕਮੇਟੀ ਦੀ ਇਹਨਾਂ ਨੇ ਮੀਟਿੰਗ ਸੱਦੀ ਸੀਗੀ, ਤਾਂ ਜੀ। ਉਹਦੇ ਵਿੱਚ ਧਾਮੀ ਸਾਹਿਬ ਨੇ ਕਿਹਾ ਕਿ ਦੇਖੋ ਪਾਵਨ ਸਰੂਪ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਡਾਕਟਰ ਈਸ਼ਰ ਸਿੰਘ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਦੋਸ਼ੀ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਆ। ਜੀ। ਤੇ ਕੁਝ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਰਕਾਰ ਜਾਣਬੁੱਝ ਕੇ ਮਾਮਲੇ ਦੇ ਵਿੱਚ ਸਿਆਸਤ ਕਰ ਰਹੀ ਆ। ਨਾਲ ਇਹ ਵੀ ਕਿਹਾ ਕਿ ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਇਹ ਮਾਮਲਾ ਨਹੀਂ, ਬਲਕਿ ਕੁਝ ਮੁਲਾਜ਼ਮਾਂ ਵੱਲੋਂ ਕੀਤੀ ਪੈਸਿਆਂ ਦੀ ਹੇਰਾਫੇਰੀ ਦਾ ਮਾਮਲਾ ਸੀਗਾ। ਜੀ। ਅੱਛਾ, ਇੱਕ ਤੇ ਇਹ ਸੀ, ਇੱਕ ਦੂਸਰਾ ਵਿਵਾਦ ਵੀ ਪਿਛਲੇ ਦਿਨੀ ਬੜਾ ਚੁੱਕਿਆ ਗਿਆ
ਕਿ 99 ਦੇ ਵਿੱਚ SGPC ਵੱਲੋਂ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਹਿੰਦੀ ਪੁਸਤਕ ਇੱਕ ਸੀ, ਉਹਦੇ ਵਿੱਚ ਗੁਰੂ ਸਾਹਿਬਾਨ ਬਾਰੇ ਬਹੁਤ ਗਲਤ ਲਿਖਿਆ ਗਿਆ। ਤਾਂ ਉਹਦੇ ਜਵਾਬ ਦੇ ਵਿੱਚ ਵੀ ਇਹਨਾਂ ਨੇ ਸਪਸ਼ਟ ਕੀਤਾ ਹੈ ਕਿ ਦੇਖੋ ਇਹ ਪੁਸਤਕ ਉਸੇ ਵੇਲੇ ਵਾਪਸ ਲੈ ਲਈ ਗਈ ਸੀ ਅਤੇ ਮਾਮਲੇ ਦੇ ਵਿੱਚ ਅੰਤਰਿਮ ਕਮੇਟੀ ਤੇ ਜਨਰਲ ਹਾਊਸ ਵਿੱਚ ਸੰਗਤਾਂ ਤੋਂ ਮਾਫੀ ਮੰਗ ਲਈ ਗਈ ਸੀ। ਇਹ ਵੱਡੀ ਗੱਲ ਹੈ। ਅੱਜ ਤੱਕ ਇਹ ਗੱਲ ਬੜੀ ਗੁੱਝੀ ਜੀ ਰਹੀ ਆ। ਉਹ ਮਤੇ ਦੇ ਵਿੱਚ ਜਾਂ ਕਿੱਥੇ ਮਾਫੀਨਾਮਾ ਪਾਇਆ ਗਿਆ, ਉਹ ਤੇ ਸ਼ਾਇਦ ਇਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ। ਪਰ ਇਹ ਇੱਕ ਇਹਨਾਂ ਨੇ ਨਵਾਂ ਫੈਕਟ ਜ਼ਰੂਰ ਪਬਲਿਕ ਡੋਮੇਨ 'ਚ ਲਿਆਂਦਾ। ਦੂਜੀ ਗੱਲ ਜਿਹੜੀ ਕਹੀ ਹੈ ਮਹੱਤਵਪੂਰਨ ਹੈ ਕਿ ਇਹ ਪੁਸਤਕ ਅੰਗਰੇਜ਼ੀ ਦੇ ਵਿੱਚ ਅੱਜ ਵੀ ਮਾਰਕੀਟ 'ਚ ਆ। ਉਹ ਉਲੱਥਾ ਸੀ, SGPC ਨੇ ਉਲੱਥਾ ਕਰਵਾਇਆ, ਜਿਹਦੇ ਵਿੱਚ ਇਹ ਸਭ ਕੁਝ ਹੋ ਗਿਆ ਤਾਂ ਅਸੀਂ ਮਾਫੀ ਮੰਗ ਲਈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਇਸ ਕਿਤਾਬ ਤੇ ਤਾਂ ਵਿਕਰੀ ਜਿਹੜੀ ਹੁੰਦੀ ਆ ਉਹਦੇ ਤੇ ਤਾਂ ਪਾਬੰਦੀ ਲਾ ਲਵੇ ਜੀ। ਮਤਲਬ ਇਹ ਇਹਨਾਂ ਨੇ ਸਰਕਾਰ ਤੇ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਉਂਗਲ ਚੁੱਕੀ ਆ ਤੇ ਨਾਲ ਸਰਕਾਰ ਨੂੰ ਚੁਣੌਤੀ ਵੀ ਦਿੱਤੀ ਆ। ਬਾਕੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਕੁਝ ਬੰਦਿਆਂ ਦੇ ਉੱਥੇ ਧਰਨੇ ਦੇ ਵਿੱਚ ਸਪੀਕਰ ਸਾਹਿਬ ਦਾ ਪਹੁੰਚ ਜਾਣਾ, ਸਿੱਖਿਆ ਮੰਤਰੀ ਦਾ ਪਹੁੰਚ ਜਾਣਾ, ਇਹ ਰਾਜਨੀਤਿਕ ਮਾਮਲੇ ਨੂੰ ਰੰਗਤ ਦੇਣ ਵਾਲਾ ਹੀ ਮਸਲਾ ਹੈ ਜੀ। ਤੇ ਨਾਲ ਇਹਨਾਂ ਨੇ ਇਸ ਮਾਮਲੇ ਨੂੰ ਸ਼ਾਇਦ ਅਕਾਲ ਤਖਤ ਸਾਹਿਬ ਨੂੰ ਟ੍ਰਾਂਸਫਰ ਕਰ ਦਿੱਤਾ, ਕਿਉਂਕਿ ਇਹਨਾਂ ਨੇ ਕਿਹਾ ਕਿ ਅਕਾਲ ਤਖਤ ਨੂੰ ਹੀ ਚੁਣੌਤੀ ਆ। ਦੇਖੋ ਮਾਮਲਾ ਮੈਨੂੰ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਪਾਲੇ 'ਚ ਭੇਜਣ ਦਾ ਇਹੋ ਹੀ ਮਕਸਦ ਤੇ ਮਤਲਬ ਰੱਖਦਾ ਹੈ ਕਿ ਬਈ ਕਿਤੇ ਨਾ ਕਿਤੇ ਸਰਕਾਰ ਨੂੰ ਦਬਾਅ 'ਚ ਲਿਆਂਦਾ ਜਾਵੇ ਕਿ ਸਿੱਧਾ ਤੁਸੀਂ SGPC ਨੂੰ ਨਹੀਂ ਕਹਿ ਰਹੇ, ਅਕਾਲ ਤਖਤ ਸਾਹਿਬ ਨੂੰ ਕਹਿ ਰਹੇ ਹੋ। ਕਿਵੇਂ? ਹੁਣ ਉਹਦੀ ਵਿਚਲੀ ਕੁੰਡੀ ਵੀ ਆਪਾਂ ਫੜਨ ਦਾ ਯਤਨ ਕਰਦੇ। ਤੁਹਾਨੂੰ ਯਾਦ ਹੋਣਾ ਹੈ, ਖਬਰਾਂ ਦੇ ਨਾਲ ਤੁਸੀਂ ਬਹੁਤ ਲੰਮੇ ਸਮੇਂ ਤੋਂ ਜੁੜੇ ਹੋ ਜੀ। ਈਸ਼ਰ ਸਿੰਘ ਐਡਵੋਕੇਟ ਵਾਲੀ ਜਿਹੜੀ 48 ਕਮੇਟੀ ਦਾ ਜ਼ਿਕਰ ਹੋ ਰਿਹਾ ਹੈ, ਉਹ ਬਣੀ ਸੀ ਮੇਰੇ ਖਿਆਲ ਦੇ ਨਾਲ, ਮੈਂ ਜੇ ਨਹੀਂ ਭੁੱਲਦਾ, ਕਿਉਂਕਿ ਬੜੇ ਸਾਲ ਹੋ ਗਏ ਨੇ, ਮਾਮਲੇ ਉਲਝੇ ਪਏ ਨੇ, ਕਈ ਵਾਰ ਗੱਲਬਾਤ ਜਿਹੜੀ ਹੈ ਉਹ ਬੰਦਾ ਥੋੜੀ ਜਿਹੀ ਵਿਸਰ ਜਾਂਦਾ ਹੈ ਮਨੋਂ, ਪਰ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਕਿ ਉਹ ਜਿਹੜੀ ਈਸ਼ਰ ਸਿੰਘ ਕਮੇਟੀ ਬਣੀ ਸੀ ਜੀ, ਉਹਦਾ ਤੇ ਗਠਨ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਹੋਇਆ ਸੀ, ਜਿੰਨਾ ਕੋ ਮੈਨੂੰ ਯਾਦ ਹੈ ਜੀ। ਤਾਂ ਇਹਨਾਂ ਨੇ ਕੀ ਕੀਤਾ ਕਿ ਉਹੀ ਕੁੰਡੀ ਫੜੀ ਆ ਤਾਂ ਉਸੇ ਨੂੰ ਆਧਾਰ ਬਣਾਇਆ ਕਿ ਅਕਾਲ ਤਖਤ ਸਾਹਿਬ ਵੱਲੋਂ ਜਦੋਂ ਕਮੇਟੀ ਬਣਾਈ, ਉਹਨੇ ਰਿਪੋਰਟ ਦਿੱਤੀ, ਉਹਦੇ ਤੇ ਕਾਰਵਾਈ ਹੋ ਗਈ ਤੇ ਤੁਸੀਂ FIR ਜੇ ਕੱਟ ਰਹੇ ਹੋ ਤੇ ਇਹਦਾ ਮਤਲਬ ਹੈ ਤੁਸੀਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹੋ। ਜੀ, ਆਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੁੰਦਾ ਨਾ, ਮੱਥਾ ਲਾਉਣਾ। ਤਾਂ ਮੇਰੇ ਖਿਆਲ ਦੇ ਨਾਲ ਹੁਣ ਜੋ ਸਰਕਾਰ ਕਰ ਉਹ ਵੀ ਰਾਜਨੀਤੀ ਰਹੇ ਸੀ। ਡੱਲੇਵਾਲ ਸਾਹਿਬ ਦਾ ਮੈਂ ਤੁਹਾਨੂੰ ਉਦੋਂ ਰੋਲ ਦੱਸਿਆ ਸੀ ਡਿਫਾਈਨ ਕਰਕੇ ਸਾਰੇ ਐਪੀਸੋਡ ਚੋਂ। ਤਾਂ ਇਹੀ ਜੇ ਆਪਾਂ ਦੇਖੀਏ ਤਾਂ ਦੂਜੇ ਪਾਸੇ ਤੋਂ ਵੀ ਹੁਣ ਯਤਨ ਆ ਕਿ ਕੋਈ ਗੱਲ ਨਹੀਂ, ਜੇ ਤੁਸੀਂ ਇਧਰ ਨੂੰ ਤੁਰੇ ਤੇ ਅਸੀਂ ਵੀ ਤੁਰ ਲੈਨੇ ਆ। ਪਰ SGPC ਨੇ ਅੱਜ ਜਿਹੜੀ ਅੰਤਰਿਮ ਕਮੇਟੀ ਵਾਲੀ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਇਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਈਸ਼ਰ ਕਮੇਟੀ ਨੇ ਸ਼ਾਇਦ, ਕਿਉਂਕਿ ਉਦੋਂ 48 ਰਿਪੋਰਟ ਮੈਂ ਪੜ੍ਹੀ ਆ ਸਾਰੀ, ਈਸ਼ਰ ਸਿੰਘ 48 ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਜੋ ਆਡਿਟ ਫਰਮ ਸੀ ਜਿਸਨੇ ਹਿਸਾਬ ਕਿਤਾਬ ਰੱਖਣਾ ਸੀ, ਉਹ ਕੋਹਲੀ ਦੀ ਫਰਮ ਸੀ, ਜਿਹੜਾ ਕਿ ਉਸ ਵੇਲੇ ਬਤੌਰ CA ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਨੂੰ ਵੀ ਸੇਵਾਵਾਂ ਦਿੰਦਾ ਸੀ। ਉਹਦੀ ਫਰਮ ਨੂੰ ਇਹ ਕਿਹਾ ਗਿਆ ਸੀ ਕਿ ਜਿੰਨੀ ਤੁਸੀਂ ਪੇਮੈਂਟ ਲਈ ਆ ਆਡਿਟ ਲਈ ਜੀ, ਉਹ ਸਰਵਿਸ ਲਈ, ਉਹ ਵਾਪਸ ਕਰੋ। ਵਸੂਲੀ ਦੀ ਵੀ ਮੱਦ ਸੀ, ਸਿਫਾਰਿਸ਼ ਸੀ ਉਸ ਕਮੇਟੀ ਦੀ ਰਿਪੋਰਟ ਦੇ ਵਿੱਚ। ਤਾਂ ਕੀ ਤੁਸੀਂ ਵਸੂਲੀ ਉਹ ਕਰ ਲਈ ਸੀ? ਉਹ ਵੀ ਦੱਸ ਦੇਣਾ ਚਾਹੀਦਾ ਜੀ ਇਹਨਾਂ ਨੂੰ। ਜੀ, ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ CM ਮਾਨ ਨੇ ਸੜਕ ਦਾ ਮੁਆਇਨਾ ਕੀਤਾ ਹੈ ਜੀ। ਹਾਂਜੀ, ਦੇਖੋ CM ਸਾਹਿਬ ਅੱਜ ਕੱਲ ਪੰਜਾਬ ਦੇ ਵਿੱਚ ਐਕਟਿਵ ਹੋ ਗਏ ਨੇ। ਜਿਵੇਂ ਉਹ ਜਾ ਕੇ ਆਏ ਨੇ ਚੀਨ, ਨਹੀਂ ਸੌਰੀ, ਚੀਨ ਤਾਂ ਮੂੰਹ ਨਿਕਲ ਗਿਆ, ਜਾਪਾਨ ਤੇ ਕੋਰੀਆ ਜੀ, ਆ ਲਾਗੇ ਹੀ ਆ। ਚੀਨ ਇਹ ਗਏ ਨਹੀਂ ਹੈ, ਜੇ ਚਲੇ ਜਾਂਦੇ ਤੇ ਵੈਸੇ ਵਧੀਆ, ਚੀਨ ਦੀ ਵੀ ਡਿਵੈਲਪਮੈਂਟ ਵੇਖਣ ਵਾਲੀ ਆ। ਅੱਛਾ, ਉਸ ਤੋਂ ਬਾਅਦ ਥੋੜਾ ਜਿਹਾ ਗੇਅਰ ਤੇ ਇਹਨਾਂ ਨੇ ਪਾਇਆ ਕਿਉਂਕਿ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਤੋਂ ਬਾਅਦ ਹੁਣ ਇਹ ਅਚਾਨਕ ਇੱਧਰ ਸਰਹੰਦ ਪਟਿਆਲਾ ਵਾਲੀ ਸੜਕ ਜਿਹੜੀ ਬਣਦੀ ਸੀ ਉੱਥੇ ਪਹੁੰਚ ਗਏ ਆ। ਤੇ ਉੱਥੇ ਜਦੋਂ ਨਿਰੀਖਣ ਕੀਤਾ ਕਿ ਮਟੀਰੀਅਲ ਜਿਹੜਾ ਪੈਂਦਾ ਤੇ ਸਹੀ ਪੈਂਦਾ, ਤਾਂ ਉੱਥੇ ਇਹਨਾਂ ਨੇ ਨੋਟ ਕੀਤਾ ਕਿ ਜਿਹੜਾ ਮਟੀਰੀਅਲ 4 ਕਿਲੋਗ੍ਰਾਮ
ਤੇ ਉੱਤੇ 4 ਕੇਜੀ ਤੇ 700 ਗ੍ਰਾਮ ਹੋਣਾ ਜੀ, ਚਾਹੀਦਾ ਸੀਗਾ, ਉਹ ਅੱਧਾ ਵੀ ਨਹੀਂ ਸੀ ਪਾਇਆ ਜਾ ਰਿਹਾ। ਠੇਕੇਦਾਰ ਨੂੰ ਫਿਰ ਸ਼ੋਕਾਸ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਹੈ ਤੇ ਨਾਲ ਪੇਮੈਂਟ ਰੋਕਣ ਦਾ ਇੱਕ ਵਾਰੀ ਇਹਨਾਂ ਨੇ ਫੈਸਲਾ ਕੀਤਾ ਕਿ ਉਸ ਤੋਂ ਬਾਅਦ ਫਿਰ ਜਾਂਚ ਕਰਵਾ ਕੇ ਗੱਲ ਕਰਾਂਗੇ। ਤੇ ਜੀ, ਠੇਕੇਦਾਰਾਂ ਨੂੰ ਬੋਲਿਆ ਕਿ ਦੇਖੋ, ਸਾਨੂੰ ਕੁਆਲਿਟੀ ਦਿਓ, ਸਾਨੂੰ ਕਮਿਸ਼ਨ ਦੇਣ ਦੀ ਜ਼ਰੂਰਤ ਨਹੀਂ। ਮਾਨ ਸਾਹਿਬ ਦੇ ਡਾਇਲੋਗ ਤੁਹਾਨੂੰ ਪਤਾ ਬੜੇ ਪਿਆਰੇ ਡਾਇਲੋਗ ਹੁੰਦੇ ਨੇ, ਇਹਨਾਂ ਜੀ, ਤੋਂ ਬਲਿਹਾਰ ਗਏ ਨੇ ਲੋਕੀ, ਤੁਹਾਨੂੰ ਪਤਾ ਹੀ ਆ। ਵਾਰ-ਵਾਰ ਬਲਿਹਾਰ ਜਾਂਦੇ ਨੇ ਕੁਛ ਲੋਕ ਭਗਤ ਤੇ ਤੁਹਾਨੂੰ ਪਤਾ ਇਹਨਾਂ ਦੇ ਡਾਇਲੋਗਾਂ ਤੇ ਬਹੁਤ ਤਾਲੀਆਂ ਵਜਾਉਂਦੇ ਨੇ। ਪਰ ਦੇਖੋ ਠੀਕ ਆ, ਇਹਨਾਂ ਦਾ ਕੰਮ ਆ, ਵਧੀਆ ਗੱਲ ਆ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਸੜਕਾਂ ਦੇ ਮਿਆਰ ਨੂੰ ਵਧੀਆ ਰੱਖਣ ਵਾਸਤੇ ਕਮੇਟੀ ਬਣਾਵਾਂਗੇ ਤਾਂ ਕਿ ਕੋਈ ਬਣਾਉਣ ਵੇਲੇ ਕੋਤਾਹੀ ਨਾ ਹੋ ਸਕੇ। ਇਹ ਬਹੁਤ ਅੱਛੀ ਗੱਲ ਹੈ ਗੁਰਪ੍ਰੀਤ। ਪਰ ਮੈਂ ਵਾਰ-ਵਾਰ ਕਹਿਣਾ ਕਿ ਦੇਖੋ, ਸੜਕੀ ਢਾਂਚਾ ਹੈ ਨਾ ਜਿਹੜਾ, ਜੀ, ਬਿਲਕੁਲ ਉਹ ਭਾਵੇਂ ਤੁਸੀਂ ਜਿੱਦਾਂ ਕਿੱਦਾਂ ਵੀ ਹੈ ਨਾ, ਉਹ ਠੀਕ ਕਰ ਲਓ, ਪਰ ਉਹਦੇ ਵਿੱਚ ਨਾ ਉਹ ਜਿਹੜਾ ਪੇਂਡੂ ਸੜਕ ਢਾਂਚਾ ਹੈ, ਉਹਦੇ 'ਚ ਜੀ, ਜ਼ਰੂਰ ਕੁਝ ਨਿਯਮ ਜਿਹੜੇ ਆ ਉਹ ਬਦਲ ਕੇ, ਇੱਕ ਤੇ ਉੱਥੇ ਵੀ ਮਟੀਰੀਅਲ ਵਧੀਆ ਕਰੋ, ਕਿਉਂਕਿ ਹਰੇਕ ਸਾਲ 2 ਸਾਲ ਤੀਜੇ ਸਾਲ ਤੁਹਾਨੂੰ ਉਹ ਸੜਕਾਂ ਬਣਾਉਣੀਆਂ ਪੈਂਦੀਆਂ। ਦੂਜਾ ਕਿ ਉਹਨਾਂ ਨੂੰ ਚੌੜੀਆਂ ਕਰ ਦਿਓ ਇੱਕੇ ਵਾਰੀ ਤੇ ਨਾਲ ਬਰਮਾ ਬੰਨ੍ਹ ਦਿਓ। ਬਰਮ ਸਮਝਦੇ ਜੀ, ਹੋ ਤੁਸੀਂ, ਬੰਨਾ ਸੜਕ ਦਾ ਜਿਹੜਾ ਹੁੰਦਾ ਹੈ, ਜੀ, ਜੀ, ਤੇ ਐਵੇਂ ਪੁਲੀਆਂ ਪਾਓ ਤੇ ਕੋਲ ਜਿਨ੍ਹਾਂ ਦੇ ਮੱਥੇ ਲੱਗਦੇ ਆ, ਟਰੈਕਟਰਾਂ ਦੇ ਸਲਿੱਪ ਕਢਾ ਕੇ ਤੋੜ ਦਿੰਦੇ ਸੜਕਾਂ, ਇਹਨਾਂ ਤੇ ਵੀ ਕਾਰਵਾਈ ਕਰੋ। ਜੀ, ਜਿਹੜੇ ਵਾਰ-ਵਾਰ ਸੜਕ ਬਣੀ ਤੋਂ ਕਦੇ ਹਲਾਂ ਨਾਲ ਪੱਟਤਾ, ਕਦੇ ਕੁਛ ਕਰ ਦਿੱਤਾ, ਕਦੇ ਕੁਛ ਕਰ ਦਿੱਤਾ। ਤਾਂ ਮਤਲਬ ਕਿ ਇਹ ਰਲ ਮਿਲ ਕੇ ਹੀ ਸਾਂਭਣ ਦੀ ਜ਼ਰੂਰਤ ਹੈ, ਕਿਉਂਕਿ ਪੈਸਾ ਬਹੁਤ ਵੱਡਾ ਆਪਣੀ ਜੇਬ ਚੋਂ ਜਾ ਰਿਹਾ, ਟੈਕਸ ਪੇਅਰਸ ਦੀ ਜੇਬ ਚੋਂ ਜਾ ਰਿਹਾ। ਤੇ ਠੀਕ ਹੈ, ਜੀ, ਇਹਨਾਂ ਨੇ ਇਹ ਸ਼ੋਕਾਜ਼ ਨੋਟਿਸ ਜਿਹੜਾ ਠੇਕੇਦਾਰ ਨੂੰ ਕੱਢਿਆ, ਬਹੁਤ ਵਧੀਆ ਗੱਲ ਆ, ਬਹੁਤ ਅੱਛੀ ਗੱਲ ਆ। ਪਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਕਰਦੇ ਰਹਿਣਾ ਚਾਹੀਦਾ, ਨਿਰੰਤਰ ਕਰਦੇ ਰਹਿਣਾ ਚਾਹੀਦਾ ਇਹਨਾਂ ਨੂੰ। ਜੀ। ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਬੰਗਾ ਤੋਂ ਐਮਐਲਏ ਨੇ ਡਾਕਟਰ ਸੁੱਖੀ ਹੋਣੀ, ਉਹ ਨਾ ਤਾਂ ਕਿਸੇ ਦਲ ਬਦਲੂ ਕਾਨੂੰਨ ਦੀ ਪਰਵਾਹ ਹੈ, ਨਾ ਕਿਸੇ ਲੋਕਾਂ ਦੀ ਪਰਵਾਹ ਹੈ, ਐਂ ਹੀ ਚੱਲੀ ਜਾਂਦਾ ਹੈ ਜੀ ਕੰਮ। ਉਹ ਸਰਕਾਰ ਦੇ ਵਿੱਚ ਸ਼ਾਇਦ ਚੇਅਰਮੈਨ ਵੀ ਨੇ ਕਿਸੇ ਅਦਾਰੇ ਦੇ ਲਗਾਏ ਹੋਏ, ਤੇ ਹਾਈ ਕੋਰਟ ਦੇ ਹੁਣ ਨਿਰਦੇਸ਼ ਨੇ ਵੀ ਭਾਈ ਇਹਨਾਂ ਤੇ ਕੋਈ ਫੈਸਲਾ ਕਰੋ, ਇਹ ਕਿੱਧਰ ਨੇ ਕਿੱਧਰ ਨਹੀਂ। ਵੈਸੇ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਸੀ ਉਹ। ਹਾਂਜੀ, ਚੇਅਰਮੈਨ ਤਾਂ ਬਣਾਏ ਹੋਏ ਨੇ ਉਹ, ਜਦੇ ਨਾ ਜੀ, ਬਿੰਦ ਰੱਖੀਏ ਨਹੀਂ ਸੀ ਆਖਿਆ, ਕੰਨੀ ਕਾਂਟੇ ਪਾਏ ਹੋਏ ਨੇ, ਜੀ, ਜਿਹੜੇ ਆਏ ਦਲ ਬਦਲ ਕੇ ਤੁਸੀਂ ਚੇਅਰਮੈਨ ਲਾਏ ਹੋਏ ਨੇ। ਜੀ, ਅੱਛਾ, ਗੱਲ ਇਹ ਆ ਕਿ ਸੁਖੀ ਸਾਹਿਬ ਤੇ ਦਲ ਬਦਲੀ ਕਰਕੇ ਗਏ ਸੀ, ਤੇ ਉਹਨਾਂ ਨੇ ਸ਼ਾਇਦ ਇਹ ਵੀ ਕਿਹਾ ਸੀਗਾ ਨਾ ਕਿ ਜੇ 1 ਸਾਲ ਦੇ ਅੰਦਰ ਅੰਦਰ ਇਸ ਹਲਕੇ 'ਚ ਮੈਡੀਕਲ ਕਾਲਜ ਨਾ ਖੋਲਿਆ ਤੇ ਮੈਂ ਫੇਰ ਆ ਜਾਊਂ। ਜੀ, ਜੀ। ਸ਼ਾਇਦ ਇਹਨਾਂ ਨੇ ਕਿਹਾ ਸੀ, ਉਦੋਂ ਕੁਝ ਸ਼ਰਤ ਰੱਖੀ ਸੀਗੀ, ਐਗਜ਼ੈਕਟਲੀ ਤੇ ਮੈਨੂੰ ਯਾਦ ਨਹੀਂ, ਪਰ ਸ਼ਾਇਦ ਇਸ ਤਰ੍ਹਾਂ ਦੀ ਕੋਈ ਇਹਨਾਂ ਨੇ ਕੋਈ ਕੰਡੀਸ਼ਨ ਜ਼ਰੂਰ ਰੱਖੀ ਸੀ ਉਹਦੇ ਸਾਲ 'ਚ। ਨਹੀਂ, ਕੁਝ ਮਹੀਨੇ ਕਿਹਾ ਸੀ ਇਹਨਾਂ ਨੇ। ਆਹੋ, ਤੇ ਹੁਣ ਤੇ ਮੇਰੇ ਖਿਆਲ ਦੇ ਨਾਲ 1.5 ਸਾਲ ਹੀ ਹੋ ਗਿਆ ਲਗਭਗ। ਜੀ। ਕਿਆ ਹੁਆ ਤੇਰਾ ਵਾਦਾ। ਤਾਂ ਖੈਰ, ਸੁਖੀ ਸਾਹਿਬ ਤੇ ਸੁਖੀ ਸਾਂਦੀ ਹੁਣ ਸੁਖ ਮਾਣਦੇ ਪਏ ਨੇ ਚੇਅਰਮੈਨ। ਹੂੰ, ਸੁਖਾ ਲੱਦੀਏ ਸੁਖ ਮਾਣਦੀ ਰਹੇ, ਸਾਡੀ ਜ਼ਿੰਦਗੀ ਤਾਂ ਹੋ ਗਈ ਬਰਬਾਦ ਨਹੀਂ। ਤਾਂ ਗੱਲ ਇਹ ਆ ਕਿ ਉਹ ਤੇ ਸੁਖਾ ਲੱਦੀ ਸੁਖੀ ਸਾਂਦੀ ਸੁਖੀ ਸਾਹਿਬ ਸੁਖ ਮਾਣ ਰਹੇ ਨੇ, ਪਰ ਜੀ, ਇੱਧਰ ਹੁਣ ਉਹਨਾਂ ਦੀ ਦਲ ਬਦਲੀ ਦਾ ਫੈਸਲਾ ਅੱਜ ਤੱਕ ਸੰਧਵਾ ਸਾਹਿਬ ਕਰ ਹੀ ਨਹੀਂ ਸਕੇ। ਉਹ ਉਹਨਾਂ ਨੂੰ ਪਾਵਨ ਸਰੂਪਾਂ ਵਾਲਾ ਮਾਮਲਾ ਤੇ ਦਿਖਦਾ ਹੈ, ਜੀ, ਪਰ ਜਿਹੜਾ ਸੰਵਿਧਾਨਕ ਕੰਮ ਹੈ, ਜਿਹੜਾ ਉਹਨਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਧਾਰਮਿਕ ਮਾਮਲੇ 'ਚ ਦੇਖੋ ਕਿੱਡੀ ਜਲਦੀ ਨਾਲ, ਕਿੱਡੀ ਉਹ ਕਾਹਲੀ ਨਾਲ ਗਏ ਨੇ। ਜੀ, ਵੈਸੇ ਤੇ ਇਹ ਬਰਗਾੜੀ ਦੇ ਨਿਆਂ ਲਈ ਵੀ ਲੜਦੇ ਰਹੇ ਨੇ, ਤੁਹਾਨੂੰ ਸ਼ਾਇਦ ਯਾਦ ਹੋਵੇ, ਭਲਿਆਂ ਵੇਲਿਆਂ ਵੇਲੇ ਉੱਥੇ ਜੀ, ਬਹਿੰਦੇ ਰਹੇ ਨੇ ਜਾ ਕੇ, ਤੇ ਇੱਥੋਂ ਤੱਕ ਕਹਿੰਦੇ ਸੀ ਕਿ ਜੇ ਨਾ ਹੋਇਆ ਤਾਂ ਫਿਰ ਬਾਹਰ ਆ ਜਾਾਂਗੇ ਸਰਕਾਰ 'ਚੋਂ। ਕਿੱਡੀ ਕੁ ਗੱਲ ਆ, ਬਥੇਰਾ ਕੁਛ ਹੂੰ, ਬੋਲੇ ਆ। ਪਰ ਜੀ, ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਆ, ਉਹਦੇ 'ਚ ਅੱਜ ਹਾਈ ਕੋਰਟ ਨੇ ਫੇਰ ਕਿਹਾ ਕਿ ਤੁਸੀਂ ਭਾਈ ਫੈਸਲਾ ਲਓ ਜਲਦੀ ਤੋਂ ਜਲਦ, ਜੀ, ਪਰ ਕੋਈ ਟਾਈਮ, ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਗਈ। ਨਾਲ ਇਹ ਵੀ ਹਵਾਲਾ ਦਿੱਤਾ ਗਿਆ ਕਿ ਸੁਪਰੀਮ ਕੋਰਟ ਨੇ ਵੱਖ-ਵੱਖ ਮਾਮਲਿਆਂ 'ਚ 3 ਮਹੀਨੇ ਦਾ ਸਮਾਂ ਦਿੱਤਾ ਹੈ, ਜੀ, ਤਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਕੌਣ ਪਾਲਦਾ ਹੈ ਸਾਹਿਬ? ਨਹੀਂ ਤੇ ਅੱਜ ਤੱਕ ਲਾਲਪੁਰਾ ਸਾਬਕਾ ਹੋ ਚੁੱਕੇ ਹੁੰਦੇ, ਉਹਨਾਂ ਜੀ, ਨੂੰ ਤੇ ਚੋਣ ਕਮੇਟੀ ਵਾਸਤੇ ਨਾਮਜ਼ਦ ਕੀਤਾ ਗਿਆ ਸੀ ਕਿ ਤੁਸੀਂ ਉਮੀਦਵਾਰ ਚੁਣੋ। ਜੀ, ਜਿਹੜੇ ਖੁਦ ਜੇਲ੍ਹ ਦੇ ਨੰਬਰਦਾਰ ਬਣ ਗਏ ਨੇ, ਉਹਨਾਂ ਨੂੰ ਗਾਂ ਆਉਣ ਵਾਲੇ ਨੰਬਰਦਾਰ ਚੁਣਨ ਦਾ ਅਧਿਕਾਰ ਮਿਲਿਆ ਪਿਆ, ਦੱਸੋ ਕੀ ਕਰੋਗੇ? ਤੇ ਇਸ ਜੀ, ਕਰਕੇ
ਸੰਧਵਾਂ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਦੂਜੇ ਮੋਰਚਿਆਂ ਤੇ ਠੀਕ ਹੈ ਰਾਜਨੀਤੀ ਕਰ ਰਹੇ, ਤੁਹਾਡਾ ਅਧਿਕਾਰ ਆ, ਪਰ ਜੋ ਤੁਹਾਡੀ ਸੰਵਿਧਾਨਕ ਜ਼ਿੰਮੇਵਾਰੀ ਆ ਭਾਈ ਉਹਨੂੰ ਵੀ ਤੇ ਨਿਭਾਓ ਨਾ, ਉਹ ਵੀ ਤੇ ਜ਼ਰੂਰੀ ਆ। ਜੀ ਇਹ ਤਾਂ ਹੈ ਜੀ। ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਕਹਿੰਦੇ ਅਬੋਹਰ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਕਤਲ ਹੋ ਜਾਂਦਾ ਹੈ ਜਦੋਂ ਇੱਕ ਵਿਅਕਤੀ ਆਪਣੀ ਤਰੀਕ ਤੋਂ ਭੁਗਤ ਕੇ ਬਾਹਰ ਆ ਰਿਹਾ ਸੀ। ਅਬੋਹਰ ਦੇ ਵਿੱਚ ਹੈ ਜੋੜੀ ਮੰਦਰ, ਇੱਕ ਜੀ ਜੋੜੀ ਮੰਦਰ ਦਾ ਪੁਜਾਰੀ ਆ, ਇੱਕ ਬਹੁਤ ਮਤਲਬ ਨਾਮੀ ਬੰਦੇ ਹੁੰਦੇ ਨੇ ਨਾ, ਕਈ ਮੌਜਸ ਬੰਦੇ ਹੁੰਦੇ ਨੇ, ਜੀ ਜੀ ਧਾਰਮਿਕ ਪੁਰਸ਼। ਉਹਦਾ ਇਹ ਮੁੰਡਾ ਸੀਗਾ ਜਿਹਦਾ ਨਾਮ ਹੈ ਗੋਲੂ ਪੰਡਤ। ਪੰਡਤ ਤਾਂ ਹੀ ਜੀ ਕਹਿੰਦੇ ਆ। ਜੀ ਜੀ ਇਹਨਾਂ ਦਾ ਸ਼ਹਿਰ ਦੇ ਵਿੱਚ ਹੀ ਝਗੜਾ ਸੀ, ਤੁਹਾਨੂੰ ਯਾਦ ਆ, ਇੱਕ ਭੀਮ ਟਾਂਗ ਕਾਂਡ ਹੋਇਆ ਸੀ। ਜੀ ਉਹਦੇ ਵਿੱਚ ਇੱਕ ਅਹਿਮ ਗਵਾਹ ਸੀ ਜੰਟਾ, ਜਿਹੜਾ ਕਿ ਜੀ ਭੀਮ ਟਾਂਗ ਦੇ ਸ਼ਾਇਦ ਨਾਲ ਹੀ ਸੀ ਉਸ ਵੇਲੇ। ਇਹ ਜੰਟੇ ਦਾ ਇੱਕ ਛੋਟਾ ਭਰਾ ਹੈ ਸ਼ਾਇਦ ਗੱਗੀ, ਜੀ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਸੀ ਰੌਲਾ। ਹੂੰ ਇਹ ਗੋਲੂ ਜ਼ਮਾਨਤ ਤੇ ਆਇਆ ਸੀਗਾ, ਇਹਦੇ ਤੇ ਵੀ ਕੇਸ ਮੁਕੱਦਮੇ ਚੱਲਦੇ ਸਨ। ਅੱਜ ਜੀ ਜਦੋਂ ਸਵੇਰੇ ਸਵੇਰੇ ਜੱਜ ਦੇ ਪੇਸ਼ ਹੋਇਆ, ਪੇਸ਼ ਹੋ ਕੇ ਬਾਹਰ ਉੱਥੇ ਨਾਲ ਹੀ ਨੇੜੇ ਪਾਰਕਿੰਗ ਆ, ਜਦੋਂ ਉੱਥੇ ਵਾਪਸ ਆਇਆ ਤੇ ਪਹਿਲਾਂ ਤੋਂ ਕਾਰ ਚੋਂ ਬੈਠੇ ਸਨ, ਉਹਨਾਂ ਨੇ ਗੋਲੀਆਂ ਮਾਰਤੀਆਂ, ਜੀ 5-6 ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਉਹ ਆਰਾਮ ਨਾਲ ਨਿਕਲ ਗਏ। ਗੋਲੂ ਪੰਡਤ ਜਿਹੜਾ ਉਹ ਮਾਰਿਆ ਗਿਆ। ਜੀ ਉਸ ਤੋਂ ਬਾਅਦ ਉਹ ਗੱਗੀ ਨੇ ਵੀਡੀਓ ਪਾਈ ਆ ਕਿ ਇਹਨਾਂ ਨੇ ਮੇਰੇ ਸੱਟਾਂ ਲਾਈਆਂ ਸੀ। ਹੁਣ ਵੀ ਜਿੱਥੇ ਕਿਤੇ ਫੜੇ ਜਾਂਦੇ ਸੀ ਇਹ ਮੰਨਦੇ ਸੀ ਕਿ ਗੱਗੀ ਨੂੰ ਅਸੀਂ ਮਾਰ ਦੇਣਾ। ਜੀ ਉਹ ਕਹਿੰਦੇ ਆ ਵੀ ਇਹ ਮੈਨੂੰ ਮਾਰਨ ਫਿਰਦੇ ਸੀ, ਇਹ ਕਹਿੰਦੇ ਸੀਗੇ ਕਿ ਬਈ ਅਸੀਂ ਮਾਰਾਂਗੇ, ਮੈਂ ਪਹਿਲਾਂ ਮਾਰਦਾ ਜੀ ਤੇ ਮੈਂ ਤਾਂ ਕਰਤਾ, ਜੋ ਇਹਦੇ ਨਾਲ ਦਿਆਂ ਨੇ ਹੁਣ ਕੁਝ ਕਰਨਾ ਤੇ ਕਰ ਲੈ। ਤਾਂ ਮਤਲਬ ਇਹ ਹੋਇਆ। ਇਸ ਘਟਨਾ ਦਾ ਕਾਰਨ ਪਿਛੋਕੜ ਮੈਂ ਤੁਹਾਨੂੰ ਦੱਸ ਦਿੱਤਾ ਹੈ। ਜੀ ਅਬੋਹਰ ਇਹਨਾਂ ਕਾਂਡਾਂ ਵਾਸਤੇ ਪਹਿਲਾਂ ਹੀ ਬਦਨਾਮ ਆ, ਬੜੇ ਤਗੜੇ ਤਗੜੇ ਕਾਂਡ ਹੋਏ ਨੇ ਇੱਥੇ। ਤੇ ਸਭ ਤੋਂ ਜੇ ਤੁਸੀਂ ਤਾਜ਼ਾ ਮਿਸਾਲ ਪਿੱਛੇ ਦੀ ਲੈਣੀ ਹੋਵੇ ਤੇ ਉਹ ਹੈ ਵੀਅਰਵੈਲ ਵਾਲਿਆਂ ਦੇ ਸੰਜੇ ਦਾ ਕਤਲ, ਜੁਲਾਈ ਦੇ ਜੀ ਵਿੱਚ ਜੋ ਹੋਇਆ ਸੀ, ਜਿਸਨੇ ਪੂਰੇ ਪੰਜਾਬ ਦੇ ਕਾਰੋਬਾਰੀ ਜਗਤ ਨੂੰ ਹੀ ਹਿਲਾ ਕੇ ਰੱਖਤਾ ਸੀ। ਪਰ ਅਦਾਲਤ ਦੇ ਵਿੱਚ ਜਿੱਥੇ ਲਾਗੇ 2-3 ਥਾਣੇ ਆ, ਮੈਂ ਮਤਲਬ ਕਿ ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈ, ਨੇੜੇ ਆ ਬਿਲਕੁਲ। ਮੈਂ ਸਾਰੇ ਜਾਣਦਾ, ਪੁਰਾਣੇ ਨਾਮ, ਕਿਉਂਕਿ ਇਸ ਸ਼ਹਿਰ ਦੇ ਨਾਲ ਮੇਰਾ ਬੜਾ ਵਾਸਤਾ ਰਿਹਾ। ਤਾਂ ਗੱਲ ਜੀ ਇਹ ਆ ਕਿ ਉੱਥੇ ਜਦੋਂ ਏਡੇ ਵੱਡੇ ਕਾਂਡ ਹੋਏ ਨੇ, ਤਾਜ਼ਾ ਮਾਮਲਾ ਹੈਗਾ ਸੰਜੇ ਦਾ, ਉਸ ਤੋਂ ਬਾਅਦ ਇਹ ਬਿਲਕੁਲ ਥਾਣੇ ਦੇ ਲਾਗੇ ਆ ਕੇ ਫਿਰ ਅਦਾਲਤ ਦੇ ਵਿੱਚ ਬੰਦਾ ਸ਼ੂਟ ਕਰ ਜਾਣਾ, ਜਿੱਥੇ ਪੁਲਿਸ ਆਮ ਤੌਰ ਤੇ ਤੁਰੀ ਫਿਰਦੀ ਆ, ਇਹ ਬੜੇ ਵੱਡੇ ਜੀ ਸਵਾਲ ਨੇ। ਯਾਨੀ ਜੋ ਰਾਜ ਦਾ ਕਾਨੂੰਨ ਪ੍ਰਬੰਧ ਆ ਨਾ, ਇਹ ਗੱਲ ਉਹਦੇ ਨਾਲ ਜੁੜੀ ਆ। ਦੋ ਧਿਰਾਂ ਜੀ ਦੀ ਲੜਾਈ ਤੇ ਹੈਗੀ ਆ, ਉਹ ਤੇ ਸਾਫ਼ ਹੋ ਗਿਆ ਨਾ, ਕਿਉਂਕਿ ਅਗਲੇ ਨੇ ਵੀਡੀਓ ਪਾ ਕੇ ਕਹਿਤਾ ਕਿ ਮੈਂ ਮਾਰਿਆ, ਐਸ ਕਰਕੇ ਮਾਰਿਆ। ਜੀ ਪਰ ਨਿੱਕੀਆਂ ਨਿੱਕੀਆਂ ਲੜਾਈਆਂ ਅੱਜ ਕੱਲ ਆਮ ਹੀ ਆਪਾਂ ਵੇਖਦੇ ਪਏ ਆ ਕਿ ਠੀਕ ਹੈ, ਗਰੁੱਪਿਜ਼ਮ ਅੱਗੇ ਵੀ ਹੁੰਦੇ ਸਨ, ਅੱਗੇ ਵੀ ਧੜੇ ਹੁੰਦੇ ਸਨ, ਲੜਾਈਆਂ ਹੁੰਦੀਆਂ ਸਨ ਹਾਕੀਆਂ ਨਾਲ, ਕਿਤੇ ਕਿਤੇ ਤਲਵਾਰਾਂ ਚੱਲ ਜਾਂਦੀਆਂ। ਪਰ ਆ ਹੁਣ ਲੜਾਈਆਂ ਜਿਹੜੀਆਂ ਉਹ ਚਲੇ ਗਈਆਂ ਨੇ ਗੋਲੀਆਂ ਤੱਕ, ਤੇ ਗੋਲੀਆਂ ਜੀ ਚਲਾਉਣ ਲੱਗੇ ਨਹੀਂ ਜੇ ਡਰਦੇ। ਇਹਨਾਂ ਨੂੰ ਪਤਾ ਕਿ ਪੁਲਿਸ ਨੇ ਨਹੀਂ ਲਾਗੇ ਆਉਣਾ। ਸੋ ਇਹ ਇੱਕ ਬਹੁਤ ਖਤਰਨਾਕ ਵਰਤਾਰਾ ਹੈ। ਤੇ ਜੇ ਇਨਵੈਸਟਰ ਮਾਨ ਸਾਹਿਬ ਸੈੱਟ ਸੁੱਟ ਕਰਕੇ ਲਿਆਉਂਦੇ ਨੇ, ਇਹੋ ਜਿਹੇ ਮਾਹੌਲ ਦੇ ਵਿੱਚ ਜੇ ਲਿਆਓਗੇ ਤੇ ਉਹ ਭੱਜ ਜਾਣਗੇ ਬਹੁਤ ਜਲਦੀ। ਇਹ ਬੜਾ ਜੀ ਖਤਰਨਾਕ ਦੌਰ ਆ ਗਿਆ। ਸੋ ਇਸ ਵਾਸਤੇ ਇੱਧਰ ਧਿਆਨ ਦੇਣ ਦੀ ਲੋੜ ਆ। ਪਰ ਕਿਵੇਂ ਇਹ ਸਾਰਾ ਮਸਲਾ ਹੱਲ ਹੋਊਗਾ, ਉਹਦੇ ਤੇ ਕੋਈ ਵੀ ਜ਼ਿਆਦਾ ਚਰਚਾ ਨਹੀਂ ਹੁੰਦੀ, ਕੋਈ ਵੀ ਜ਼ਿਆਦਾ ਭਰੋਸਾ ਨਹੀਂ ਦਿੱਤਾ ਜਾਂਦਾ ਜੀ। ਜੀ ਜੇਕਰ ਅਗਲੀ ਗੱਲ ਕਰੀਏ ਤਾਂ ਗੋਆ ਦੇ ਵਿੱਚ ਬੀਤੇ ਦਿਨੀ ਇੱਕ ਨਾਈਟ ਕਲੱਬ ਦੇ ਵਿੱਚ ਅੱਗ ਲੱਗ ਜਾਂਦੀ ਹੈ। ਉਸ ਤੋਂ ਬਾਅਦ ਉਸ ਦੇ ਮਾਲਕ ਕਹਿੰਦੇ ਵੀ ਲੁਥਰਾ ਬ੍ਰਦਰਜ਼ ਉਹ ਜਹਾਜ਼ੇ ਚੜ ਗਏ। ਬਾਕੀ ਫਲਾਈਟਾਂ ਬੇਸ਼ੱਕ ਰੁਕੀਆਂ ਹੋਈਆਂ ਸੀ, ਉਹਨਾਂ ਦੀਆਂ ਉੜ ਗਈਆਂ ਤੇ ਉਹਨਾਂ ਨੂੰ ਹੁਣ ਥਾਈਲੈਂਡ ਤੋਂ ਕਰ ਲਿਆ। ਥਾਈਲੈਂਡ ਦੀ ਪੁਲਿਸ ਨੇ ਕਾਬੂ। ਇੱਧਰ ਜ਼ਮਾਨਤ ਅਰਜੀ ਲਾਈ ਹੋਈ ਸੀ, ਕੀ ਬਣਿਆ ਜੀ ਉਹਦਾ? ਹਾਂਜੀ, ਮੈਂ ਤੇ ਅੱਗੇ ਕਿਹਾ ਸੀ ਥਾਈਲੈਂਡ ਪੁਲਿਸ ਨੂੰ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੀ ਸਰਵਿਸ ਕਰਕੇ ਇਹ ਪੁੱਛੋ ਕਿ ਤੁਹਾਨੂੰ ਇੰਡੀਗੋ ਵਾਲੇ ਵੇਲੇ ਸਿਰ ਕਿਵੇਂ ਟੱਕਰ ਗਏ ਬਈ। ਜੀ ਲੋਕ ਤੇ ਰੁਲਦੇ ਫਿਰਦੇ ਨੇ ਉਹਨਾਂ ਦੀ ਜਾਨ ਨੂੰ ਕਿ ਇੰਡੀਗੋ। ਅੱਛਾ, ਉੱਥੇ ਰਾਤ ਨੂੰ ਅੱਗ ਲੱਗੀ, 25 ਜੀ ਨਿਰਦੋਸ਼ ਬੰਦੇ ਮਰ ਗਏ। ਇਲੀਗਲ ਢੰਗ ਨਾਲ ਹੀ ਚਲਾ ਰਹੇ ਸਨ। ਨੈਟਵਰਕ ਇਹਨਾਂ ਦਾ ਦਿੱਲੀ ਤੋਂ ਗੋਆ ਤੱਕ ਫੈਲਿਆ ਹੋਇਆ ਸੀਗਾ, ਲੂਥਰਾ ਬ੍ਰਦਰਜ਼ ਦਾ।
ਅੱਛਾ 12 ਵਜੇ ਮਤਲਬ ਕਿ ਇਹਨਾਂ ਦੀ ਸਾਰੀ ਕੁੰਡਲੀ ਫੋਲੀ ਗਈ ਗੋਆ ਪੁਲਿਸ ਵੱਲੋਂ ਕਿ ਲੂਥਰਾ ਬ੍ਰਦਰਸ ਦਾ ਇਲੀਗਲ ਹੈ, ਫਲਾਣ ਟਮਕਾ। ਇਹ ਆਰਾਮ ਨਾਲ ਜੀ, ਆਪਦੇ ਘਰੇ ਸੌਂਦੇ ਆ, 4 ਵਜੇ ਨਿਕਲਦੇ ਆ ਦੋਨੇ ਭਰਾ, 5 ਵਜੇ ਸਾਰਾ ਕੁਝ ਬੋਰਡਿੰਗ ਲੈ ਕੇ, ਸਿਕਿਉਰਿਟੀ ਚੈੱਕ ਹੋ ਕੇ, ਸਭ ਕੁਝ ਕਰਾ ਕੇ ਤੇ ਇਹ ਥਾਈਲੈਂਡ ਤੋਂ ਉੱਡ ਜਾਂਦੇ ਨੇ। ਜੀ, ਕਮਾਲ ਦੀ ਗੱਲ ਹੈ ਕਿ ਬਈ ਤੁਹਾਡੀ ਪੁਲਿਸ ਨੇ ਦਿੱਲੀ ਪੁਲਿਸ ਨੂੰ ਅਲਰਟ ਕਰਕੇ, ਕਿਉਂਕਿ ਗੋਆ ਦੇ ਵਿੱਚ ਵੀ ਤੁਹਾਡੀ ਸਰਕਾਰ, ਦਿੱਲੀ 'ਚ ਵੀ ਤੁਹਾਡੀ ਸਰਕਾਰ, ਕੇਂਦਰ 'ਚ ਵੀ ਤੁਹਾਡੀ ਸਰਕਾਰ, ਰੋਕਿਆ ਕਿਉਂ ਨਹੀਂ ਇਹਨਾਂ ਨੂੰ? ਜੀ, ਇਹ ਬੜੇ ਵੱਡੇ ਪ੍ਰੈਸ਼ਰ ਨੇ। ਤਾਂ ਖੈਰ ਥਾਈਲੈਂਡ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਅੰਤਰਿਮ ਜ਼ਮਾਨਤ ਜਿਹੜੀ ਇਹਨਾਂ ਨੇ ਮੰਗੀ ਸੀਗੀ, ਉਹ ਜ਼ਮਾਨਤ ਅਰਜ਼ੀ ਇਹਨਾਂ ਦੀ ਰੱਦ ਹੋ ਗਈ ਆ। ਇਹਨਾਂ ਨੂੰ ਲਿਆਂਦਾ ਜਾਣਾ ਚਾਹੀਦਾ ਹੈ। ਗੱਲ ਇਹ ਆ ਕਿ ਜੇ ਇਹ ਇਲੀਗਲ ਚਲਾ ਰਹੇ ਸਨ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਨੇ। ਜੀ, ਅਦਰਵਾਈਜ਼ ਆਪਾਂ ਕਹਿ ਦਿੰਦੇ ਹਾਂ, ਹੁਣ ਮੰਨ ਲਓ ਜੇ ਤੁਹਾਡੀ ਇੱਕ ਬੱਸ ਆ, ਤੁਹਾਡੀ ਬੱਸ ਦਾ ਡਰਾਈਵਰ ਕਿਸੇ ਨੂੰ ਥੱਲੇ ਦੇ ਕੇ ਮਾਰ ਦੇਵੇ ਤੇ ਮੈਂ ਕਹਾਂਗਾ ਕਿ ਨਹੀਂ, ਗੁਰਪ੍ਰੀਤ ਸਿੰਘ ਨੇ ਤੇ ਭਾਈ ਡਰਾਈਵਰ ਲਾਇਸੈਂਸ ਵੇਖ ਕੇ ਰੱਖਿਆ ਸੀ। ਗੁਰਪ੍ਰੀਤ ਜੀ, ਜੀ ਨੇ ਤਾਂ ਮਤਲਬ ਕਿ ਆਪਦੀ ਬੱਸ ਦੇ ਸਾਰੇ ਡਾਕੂਮੈਂਟ ਪੂਰੇ ਕਰਕੇ ਰੱਖੇ ਸਨ, ਪਾਸਿੰਗ ਜੀ, ਵਗੈਰਾ ਸਭ ਕੁਝ ਓਕੇ ਸੀ। ਉਹਦੇ ਵਾਸਤੇ ਹੂੰ, ਜ਼ਿੰਮੇਵਾਰ ਨਹੀਂ। ਪਰ ਜੇ ਤੁਸੀਂ ਬੱਸ ਹੀ ਵਿਦਆਊਟ ਪਰਮਿਟ ਚੜਾ ਦਿਓ ਰੋਡ ਤੇ ਡਰਾਈਵਰ ਤੁਹਾਡਾ ਜਿਹੜਾ ਉਹ ਭੱਠੇ ਦਾ ਟਰੈਕਟਰ ਚਲਾਉਣ ਵਾਲਾ ਤੇ ਤੁਸੀਂ ਉਹਨੂੰ ਬੱਸ ਫੜਾ ਦਿਓ, ਤਾਂ ਫਿਰ ਤੁਸੀਂ ਜੀ, ਜ਼ਿੰਮੇਵਾਰ ਬਣਦੇ ਹੋ। ਸੋ ਇਸ ਵਾਸਤੇ ਇਹਨਾਂ ਹੂੰ, ਨੂੰ ਬੰਨ੍ਹ ਕੇ ਲਿਆਉਣਾ ਚਾਹੀਦਾ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਜੀ ਇੱਥੇ ਹੀ ਸਮਾਪਤ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।